ਸੇ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਾਨੀ ਕੀ ਜਿਹੀ ਸਤਿ ਸ੍ਰੀ ਅਕਾਲ। ਸਾਨੂੰ ਜੀ ਨੂੰ ਆਖਦੇ ਹਾਂ ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਫਰੈਸਟਨ ਸਟੂਡੀਓਜ਼ ਤੋਂ, ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 27 ਤਰੀਕ ਆ, ਦਿਨ ਸੋਮਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 4082722500। ਅਮਰਜੀਤ ਸਿੰਘ ਫਰੈਸਡੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਗੁਰਪਾਲ ਸਿੰਘ ਸੋਹਲ ਕਲੋਵਿਸ, ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ। ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਨਾ। ਪ੍ਰਿਤਪਾਲ ਸਿੰਘ ਅਟਵਾਲ, ਐਲਗਰੋਵ ਕੋਲੀਆ ਟਰੱਕ ਡਰਾਈਵਿੰਗ ਸਕੂਲ, ਫਰੈਜ਼ਨੋ ਹਾਈਵੇ 99 180 ਦੇ ਕਾਰਨਰ ਤੇ। ਪੰਜਾਬ ਵਰਗੇ ਮਾਹੌਲ 'ਚ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਨੇ। ਕਾਲ 5592663737। ਟਰੀਅਸ ਟਰੱਕਿੰਗ ਫਰੈਜ਼ਨੋ, ਜਿਨ੍ਹਾਂ ਨੂੰ ਸੋਲੋ ਤੇ ਟੀਮ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਸੋਲੋ ਨੂੰ 60 ਸੈਂਟ ਪਰ ਮਾਈਲ ਤੇ ਟੀਮ ਡਰਾਈਵਰਸ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਅੱਜ ਸੈਨੇਟ ਦੇ ਵਿੱਚ ਜਿਹੜਾ GOP ਨੇ ਬਲੌਕ ਕਰ ਦਿੱਤਾ ਬਿੱਲ, ਜਿਹੜਾ ਫੰਡ ਗਵਰਨਮੈਂਟ ਦੇ ਲਈ ਹੋਣਾ ਸੀ, ਤੇ ਜਿਹੜੀ ਡੈਬਟ ਲਿਮਿਟ ਆ ਉਹਨੂੰ ਵੀ ਜਿਹੜਾ ਇੱਕ ਤਰ੍ਹਾਂ ਨਾਲ ਸਸਪੈਂਡ ਕੀਤਾ। ਟਾਈਮ ਬੜਾ ਘੱਟ ਹੈਗਾ, ਤੇ ਨਹੀਂ ਤਾਂ ਜਿਹੜੀ US ਦੀ ਗਵਰਨਮੈਂਟ ਆ ਉਹ ਇਸ ਸ਼ਟਡਾਊਨ ਕਰਕੇ ਡੀਫਾਲਟ ਦੇ ਵਿੱਚ ਜਾ ਸਕਦੀ ਹੈਗੀ ਆ। ਸੈਨੇਟ ਰਿਪਬਲਿਕਨਸ ਨੇ ਹਾਊਸ ਬਿੱਲ ਜਿਹੜਾ ਇਹ ਪਾਸ ਹੋਇਆ ਸੀ ਉਹਨੂੰ ਰੁਕਿਆ ਹੈਗਾ ਆ, ਤੇ ਡੈਮੋਕ੍ਰੇਟਸ ਕਹਿੰਦੇ ਹੋ ਸਕਦਾ ਵੀ ਫੋਰਸ ਕਰਨ ਜਿਹੜਾ ਉਹਨਾਂ ਦਾ ਇੱਕ $3.5 ਟ੍ਰਿਲੀਅਨ ਦਾ ਬਜਟ ਰੀਕੌਂਸੀਲੇਸ਼ਨ ਬਿੱਲ ਹੈਗਾ ਉਹਦੇ ਵਿੱਚ। ਪਰ ਹਾਲ ਦੀ ਘੜੀ ਕਿਉਂਕਿ 48 ਵੋਟਾਂ ਡੈਮੋਕ੍ਰੇਟਸ ਨੂੰ ਪਈਆਂ, 50 ਵੋਟਾਂ ਜਿਹੜੀਆਂ ਆ ਉਹ ਰਿਪਬਲਿਕਨਸ ਨੂੰ ਪਈਆਂ ਹੈਗੀਆਂ। ਜੀ ਬਿਲਕੁਲ। ਸੋ ਪਾਰਟੀ ਲਾਈਨ ਦੇ ਉੱਤੇ ਹੀ ਜਿਹੜੀ ਹੈ ਇੱਕ ਹਿਸਾਬ ਦੇ ਨਾਲ ਵੋਟਿੰਗ ਜਿਹੜੀ ਉਹ ਰਹੀ ਹੈਗੀ ਆ। ਸੋ ਸਰਕਾਰ ਸ਼ਟਡਾਊਨ ਦੇ ਵੱਲ ਨੂੰ ਜਿਹੜੀ ਉਹ ਵਧੇਗੀ। ਰਿਪਬਲਿਕਨਸ ਆ, ਇਹਨਾਂ ਨੇ ਇੱਕ ਵਾਰੀ ਫੇਰ ਸਰਕਾਰ ਚਲਾਉਣ ਦੇ ਵਿੱਚ ਕਿਤੇ ਵੀ ਵਿਘਨ ਇਹਨਾਂ ਨੇ ਪਾ ਦਿੱਤਾ ਹੈ। ਤੇ ਬਾਈਡਨ ਹੁਣਾਂ ਦੇ ਕਹਿੰਦੇ ਵੀ ਜਿਹੜਾ ਏਜੰਡਾ, ਇਕਨੋਮਿਕ ਏਜੰਡਾ ਆ, ਉਸ ਦੇ ਪ੍ਰਤੀ ਜਿਹੜਾ ਇਹਨਾਂ ਦਾ ਕੈਂਪੇਨ ਚੱਲ ਹੀ ਰਿਹਾ ਹੈਗਾ ਆ, ਉਸ ਦੇ ਵਿੱਚ ਇਹਨਾਂ ਨੇ ਇਹ ਜਿਹੜੇ ਬਿੱਲ ਨੂੰ ਰੋਕ ਕੇ ਇਹ ਚੀਜ਼ ਨੂੰ ਦਿਖਾ ਦਿੱਤਾ ਹੈ। ਹਾਊਸ ਦੇ ਵਿੱਚ ਜਦੋਂ ਪਾਸ ਹੋਇਆ ਸੀ, ਪਹਿਲਾਂ ਹੀ ਜਿਹੜਾ ਉਹ ਕਿਹਾ ਜਾ ਰਿਹਾ ਸੀਗਾ ਵੀ ਇਸ ਦਾ ਸੈਨੇਟ ਦੇ ਵਿੱਚ ਪਾਸ ਹੋਣਾ ਮੁਸ਼ਕਿਲ ਹੀ ਜਿਹੜਾ ਆ ਉਹ ਲੱਗ ਰਿਹਾ। ਤੇ ਅੱਜ ਉਹੀ ਚੀਜ਼ ਜਿਹੜੀ ਉਹ ਦਿਖਾਈ ਹੈ। ਮਿਚ ਮਕੋਨਲ ਹੁਣਾਂ ਨੇ ਪਹਿਲਾਂ ਹੀ ਇਹ ਦੱਸ ਦਿੱਤਾ ਸੀ ਵੀ ਕੋਈ ਵੀ ਰਿਪਬਲਿਕਨ ਜਿਹੜੇ ਆ ਸਰਕਾਰ ਨੂੰ ਚੱਲਣ ਜਿਹੜਾ ਉਹ ਨਹੀਂ ਦਊਗਾ। ਇਸ ਚੀਜ਼ ਨੂੰ ਲੈ ਕੇ ਆਪਾਂ ਜਿਹੜੀ ਇਸ ਦੀ ਵੋਟਿੰਗ ਆ, ਇਸ ਦੇ ਉੱਤੇ ਉਹਨਾਂ ਨੇ ਨਾ ਜਿਹੜੀ ਉਹ ਕਰ ਦਿੱਤੀ ਹੈਗੀ ਹੈ। ਡੈਟ ਸੀਲਿੰਗ ਨੂੰ ਰੇਜ਼ ਜਾਂ ਸਸਪੈਂਡ ਕਰਨ ਦਾ ਕਿਸੇ ਵੀ ਤਰੀਕੇ ਦੇ ਜਿਹੜੇ ਮੈਜਰ ਆ ਉਸ ਦੇ ਵਿੱਚ ਇਹਨਾਂ ਨੇ ਸਾਥ ਜਿਹੜਾ ਹੁਣ ਨਹੀਂ ਦਿੱਤਾ ਹੈਗਾ। ਸੋ ਲੈਟਸ ਸੀ ਕੀ ਬਣਦਾ ਆ। ਉਧਰ ਥੋੜੇ ਦਿਨਾਂ ਦੇ ਵਿੱਚ ਜਿਹੜਾ ਇੱਕ ਬਾਈਪਾਰਟੀਜ਼ਨ ਇਨਫਰਾਸਟ੍ਰਕਚਰ ਬਿੱਲ ਪਾਸ ਹੋਇਆ ਸੀ ਸੈਨੇਟ 'ਚ, ਉਹ ਉਧਰ ਜਾਵੇਗਾ। ਉੱਥੇ ਉਸ ਦੇ ਫੇਲ ਹੋਣ ਦੇ ਜਿਹੜੇ ਕਾਫੀ ਅਸਾਰ ਜਿਹੜੇ ਉਹ ਬਣੇ ਆ। ਜਿਹੜੀ ਪ੍ਰੋਗਰੈਸਿਵ ਡੈਮੋਕ੍ਰੇਟਿਕ ਕਾਕਸ ਦੀ ਚੇਅਰ ਹੈਗੀ ਆ, ਜਿਹੜੀ ਲਾਅਮੇਕਰ ਜਯਾ ਪੌਲ, ਉਹਨਾਂ ਨੇ ਕਿਹਾ ਵੀ 60 ਵੋਟਾਂ ਉਸ ਦੇ ਅਗੇਂਸਟ ਉਹਨਾਂ ਦੀ ਪਾਰਟੀ ਦੇ ਵਿੱਚੋਂ ਹੀ ਜਿਹੜੀਆਂ ਉਹ ਹੈਗੀਆਂ ਨੇ। ਸੋ ਕਾਫੀ ਜਿਹੜਾ ਇਸ ਟਾਈਮ ਮੁਸ਼ਕਿਲ ਦਾ ਸਮਾਂ ਇੱਕ ਹਿਸਾਬ ਦੇ ਨਾਲ ਹੈਗਾ ਆ। ਬਾਈਡਨ ਉਹਨਾਂ ਦੇ ਏਜੰਡੇ ਦੇ ਲਈ ਕਾਫੀ ਜਿਹੜੀ ਆ ਉਹ ਮੁਸ਼ਕਿਲਾਂ ਸਾਹਮਣੇ ਆ ਰਹੀਆਂ ਹੈਗੀਆਂ। ਸੋ ਲੱਗ ਇੱਦਾਂ ਹੀ ਰਿਹਾ ਆ ਵੀ ਹੁਣ 4 ਦਿਨਾਂ ਨੂੰ ਜਿਹੜੀ ਗਵਰਨਮੈਂਟ ਆ, ਫੈਡਰਲ ਗਵਰਨਮੈਂਟ, ਉਹ ਸ਼ਟਡਾਊਨ ਵੱਲ ਨੂੰ ਜਿਹੜੀ ਉਹ ਵੱਧ ਸਕਦੀ ਹੈਗੀ ਆ। ਜੀ, ਅਗਲੀ ਖਬਰ ਜਿਹੜੀ ਆ ਕੈਲੀਫੋਰਨੀਆ ਦੇ ਵਿੱਚ ਅੱਗਾਂ ਲੱਗੀਆਂ, ਉਹਦੇ ਸੰਬੰਧ ਦੇ ਵਿੱਚ ਸਰੋਤਿਆਂ ਨੂੰ ਯਾਦ ਹੋਊਗਾ ਪਹਿਲਾਂ ਵੀ ਇੱਕ ਜਿਹੜੀ ਅੱਗ ਲੱਗੀ ਸੀ ਉਹਨੂੰ ਇੱਕ ਪ੍ਰੋਫੈਸਰ ਜਿਹੜਾ ਇੱਕ ਇਨਵਾਇਰਮੈਂਟ ਦਾ ਸੀਗਾ ਉਸ ਨੇ ਲਾਈ ਸੀ। ਹੁਣ ਅੱਜ ਜਿਹੜੀ ਨਵੀਂ ਅੱਗ ਲੱਗੀ ਹੋਈ ਹੈਗੀ ਆ ਫੌਨ ਫਾਇਰ,
ਉਸ ਦੇ ਸੰਬੰਧ ਦੇ ਵਿੱਚ ਇੱਕ 30 ਸਾਲਾਂ ਦੀ ਜਿਹੜੀ ਬੀਬੀ ਆ ਐਲੈਗਜ਼ੈਂਡਰਾ ਸੋਵਰਿਨੇਵਾ, ਉਸ ਨੂੰ ਜਿਹੜਾ ਚਾਰਜ ਕੀਤਾ ਗਿਆ। ਡਿਸਟ੍ਰਿਕਟ ਅਟਾਰਨੀ ਸਟੈਫਨੀ ਬ੍ਰਿਜਟ ਜਿਹੜੇ ਹੈਗੇ ਆ ਰੈਡਿੰਗ ਏਰੀਏ ਦੇ, ਉਹਨਾਂ ਨੇ ਇਹ ਕਿਹਾ ਆ ਵੀ ਇਸ ਬੀਬੀ ਨੇ ਇਹ ਇੱਕ ਕੈਨੇਡਾ ਨੂੰ ਜਾਣ ਦੇ ਲਈ ਹਾਈਕ ਕਰ ਰਹੀ ਸੀ ਤੇ ਰਸਤੇ ਦੇ ਵਿੱਚ ਉਹਨੂੰ ਪਾਣੀ ਦੀ ਪਿਆਸ ਲੱਗ ਗਈ ਤੇ ਉੱਥੇ ਪਾਣੀ ਤੱਤਾ ਕਰਕੇ ਜਿਹੜਾ ਆ ਅੱਗ ਲਾ ਕੇ ਇਹਨਾਂ ਪਾਣੀ ਪੀਣ ਦੀ ਕੋਸ਼ਿਸ਼ ਕੀਤੀ, ਪਾਣੀ ਪੀਤਾ ਵੀ ਆ। ਉਹ ਤੋਂ ਬਾਅਦ ਉਹ ਅੱਗ ਜਿਹੜੀ ਆ ਵੱਧ ਗਈ ਤੇ ਇਸ ਟਾਈਮ 8500 ਏਕੜ ਜਿਹੜੇ ਆ ਸੜ ਕੇ ਸਵਾਹ ਹੋ ਚੁੱਕੇ ਆ। ਕੁਛ ਘਰ ਵੀ ਜਿਹੜੇ ਇਸ ਅੱਗ ਦੇ ਨਾਲ ਸੜ ਗਏ ਹੈਗੇ ਆ ਤੇ ਸਿਰਫ 50% ਦੇ ਕਰੀਬ ਜਿਹੜੀ ਇਹ ਕੰਟੇਨਡ ਹੋਈ ਹੈਗੀ ਆ। ਸੋਵਰਨੇਵਾ ਨੂੰ ਇੱਕ 1.5 ਲੱਖ ਦੀ ਬੇਲ ਦੇ ਉੱਤੇ ਜਿਹੜਾ ਰੱਖਿਆ ਗਿਆ ਆ ਤੇ ਅਗਲੀ ਜਿਹੜੀ ਉਹਦੀ ਕੋਰਟ ਅਪੀਅਰੈਂਸ ਆ ਅਕਤੂਬਰ 5 ਨੂੰ ਹੋਣੀ ਹੈਗੀ ਆ। ਜੀ, ਉਹਨੇ ਆਪਣੇ ਆਪ ਨੂੰ ਨਿਰਦੋਸ਼ ਜਿਹੜਾ ਆ ਉਹ ਆਖਿਆ ਸੀਗਾ ਵੀ ਮੇਰਾ ਇਸ ਦੇ ਵਿੱਚ ਕੋਈ ਕਸੂਰ ਨਹੀਂ ਹੈਗਾ। ਆਰ&ਬੀ ਗਾਇਕ ਆਰ ਕੈਲੀ ਕਾਫੀ ਜਿਹੜਾ ਹੁਣ ਇਸ ਨੂੰ ਮਸ਼ਹੂਰ ਕਹਿ ਲਓ ਜਾਂ ਵੱਧ ਮਸ਼ਹੂਰ ਕਹਿ ਲਓ, ਵੀ ਵਿਵਾਦਿਤ ਜਿਹੜਾ ਇਹ ਸਿੰਗਰ ਆ, ਇਸ ਦੇ ਉੱਤੇ ਜਿਹੜੇ ਸੈਕਸ ਟ੍ਰੈਫਿਕਿੰਗ ਤੇ ਰੈਕੇਟੀਅਰਿੰਗ ਦੇ ਜਿਹੜੇ ਆ ਉਹ ਫੈਡਰਲ ਕੇਸ ਚੱਲ ਰਹੇ ਸੀ, ਜਿਸ ਦੀ ਸੁਣਵਾਈ ਜਿਹੜੀ ਹੈ 5 ਹਫ਼ਤੇ ਤੱਕ ਜਿਹੜੀ ਉਹ ਚੱਲੀ ਆ। ਟੈਸਟੀਮੋਨੀਜ਼ ਹੋਈਆਂ, 50 ਤੋਂ ਵੱਧ ਜਿਹੜੇ ਆ ਲੋਕਾਂ ਨੇ, ਪੀੜਤਾਂ ਨੇ, ਵਿਟਨੈਸਿਸ ਹੈਗੇ, ਗਵਾਹਾਂ ਨੇ ਆਪਣੇ ਬਿਆਨ ਇਸ ਦੇ ਵਿੱਚ ਦਰਜ ਕਰਾਏ ਨੇ, ਅਦਾਲਤ ਦੇ ਮੂਹਰੇ ਪੇਸ਼ ਹੋਏ ਆ ਤੇ ਜਿਊਰੀ ਨੇ ਇਸ ਨੂੰ 11 ਕਾਊਂਟਸ ਦੇ ਵਿੱਚ ਜਿੰਨੇ ਇਸ ਦੇ ਉੱਤੇ ਦੋਸ਼ ਲਗਾਏ ਗਏ ਸੀਗੇ, ਉਹਨਾਂ ਸਾਰੇ ਦੋਸ਼ਾਂ ਦੇ ਵਿੱਚ ਦੋਸ਼ੀ ਪਾਇਆ ਹੈਗਾ ਆ। ਸੋ ਇੱਕ ਰੈਕੇਟੀਅਰਿੰਗ ਦਾ, ਇੱਕ ਮਾਨ ਐਕਟ ਹੈਗਾ ਸੀਗਾ, ਉਸ ਦੀ ਵਾਇਲੇਸ਼ਨ ਦਾ ਉਸ ਦੇ 8 ਜਿਹੜੇ ਅਕਾਊਂਟ ਉਹ ਲਗਾਏ ਸੀ। 2 ਦਿਨ ਜਿਹੜੇ ਜਿਊਰੀ ਆ ਉਹ ਆਪਸ ਦੇ ਵਿੱਚ ਸਲਾਹ ਮਸ਼ਵਰਾ ਜਿਹੜੇ ਆ ਕਹਿੰਦੇ ਕਰਦੇ ਰਹੇ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਅੱਜ ਅਦਾਲਤ ਨੂੰ ਦੱਸਿਆ, ਜੱਜ ਨੂੰ ਦੱਸਿਆ ਵੀ ਅਸੀਂ ਇਸ ਨੂੰ ਸਾਰੇ ਹੀ ਦੋਸ਼ਾਂ ਦੇ ਵਿੱਚ ਪਾਉਂਦੇ ਆ, ਦੋਸ਼ੀ ਜਿਹੜਾ ਉਹ ਕਰਾਰ ਦਿੰਦੇ ਹੈਗੇ ਆ। ਤੇ ਹੁਣ ਆਉਣ ਵਾਲੇ ਕੁਛ ਹਫ਼ਤੇ ਜਾਂ ਮਹੀਨਿਆਂ ਬਾਅਦ ਕੈਲੀ ਆ ਇਸ ਨੂੰ ਸਜ਼ਾ ਜਿਹੜੀ ਆ ਅਦਾਲਤ ਦੇ ਦੁਆਰਾ ਸੁਣਾਈ ਜਾਵੇਗੀ, ਜੱਜ ਦੇ ਦੁਆਰਾ। ਇਸ ਦੀ ਸਜ਼ਾ ਦੇ ਵਿੱਚ ਇਹ ਕਿਆਸਾਂ ਲੱਗ ਰਹੀਆਂ ਆ ਵੀ 30 ਸਾਲ ਤੱਕ ਦੀ, 3 ਦਹਾਕੇ ਤੱਕ ਦੀ ਜਿਹੜੀ ਇਸ ਨੂੰ ਸਜ਼ਾ ਜਿਹੜੀ ਉਹ ਹੋਵੇਗੀ। ਫਿਜ਼ੀਕਲ ਤੇ ਸੈਕਸ਼ੂਅਲੀ ਅਬਿਊਜ਼ ਇਸਨੇ ਔਰਤਾਂ ਨੂੰ ਤੇ ਛੋਟੀ ਉਮਰ ਦੀਆਂ 18 ਸਾਲ ਤੋਂ ਘੱਟ ਜਿਹੜੇ ਨਾਬਾਲਗ ਕੁੜੀਆਂ ਆ ਉਹਨਾਂ ਦੇ ਨਾਲ ਵੀ ਜਿਹੜਾ ਇਸਨੇ ਕੀਤਾ ਸੀਗਾ। 45 ਵਿਟਨੈਸਿਸ ਜਿਹੜੇ ਆ ਪ੍ਰੋਸੀਕਿਊਟਰਸ ਦੇ ਦੁਆਰਾ ਜਿਹੜੇ ਸੱਦੇ ਗਏ ਸੀ, ਉਹਨਾਂ ਨੇ ਪੂਰਨ ਤੌਰ ਦੇ ਉੱਤੇ ਖੋਲ ਕੇ ਜਿਹੜਾ ਉਹ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਇਸ ਦਾ ਅਬਿਊਜ਼ ਦਾ ਸਿਸਟਮ ਆ ਉਹ ਚੱਲਦਾ ਸੀਗਾ ਤੇ ਕੈਲੀ ਦੀ ਜਿਹੜੀ ਕਹਿ ਲਓ ਵੀ ਉਸਦਾ ਰੁਤਬਾ ਸੀ, ਫੇਮ ਸੀਗਾ ਤੇ ਪ੍ਰੋਫੈਸ਼ਨਲ ਪਾਵਰ ਸੀ, ਉਸ ਦੀ ਵਰਤੋਂ ਕਰਦੇ ਹੋਏ ਲੋਕਾਂ ਦੀਆਂ ਆਵਾਜ਼ਾਂ ਵੀ ਜਿਹੜੀਆਂ ਉਹ ਦੱਬੀਆਂ ਗਈਆਂ ਸੀਗੀਆਂ ਤੇ ਹੁਣ ਕਹਿੰਦੇ ਵੀ ਲੰਮੇ ਸਮੇਂ ਦੇ ਲਈ ਇਹ ਹੁਣ ਅੰਦਰ ਜਾ ਸਕਦਾ ਆ। ਜੀ, ਅਗਲੀ ਖਬਰ ਜਿਹੜੀ ਆ ਪਹਿਲੀ ਵਾਰੀ ਕਹਿੰਦੇ ਹੁਣ ਜਿਹੜੇ ਲਾ ਮੇਕਰਸ ਆ ਉਹ ਮਿਲਟਰੀ ਦੇ ਜਿਹੜੇ ਲੀਡਰ ਆ ਉਹਨਾਂ ਨੂੰ ਅਫਗਾਨਿਸਤਾਨ ਦੇ ਮਾਮਲੇ ਦੇ ਵਿੱਚ ਗ੍ਰਿਲ ਕਰਨਗੇ। ਸੈਕਟਰੀ ਆਫ ਡਿਫੈਂਸ ਲੋਇਡ ਆਸਟਨ ਤੇ ਚੇਅਰਮੈਨ ਜੁਆਇੰਟ ਚੀਫਸ ਆਫ ਸਟਾਫ ਜਨਰਲ ਮਾਰਕ ਮਿਲੇ ਜਿਹੜੇ ਆ ਇਹਨਾਂ ਦੀ ਜਿਹੜੀ ਹੁਣ ਗ੍ਰਿਲਿੰਗ ਹੋਊਗੀ ਕਹਿੰਦੇ, ਖਾਸ ਕਰਕੇ ਅਫਗਾਨਿਸਤਾਨ ਨੂੰ ਲੈ ਕੇ, ਜਿਸ ਤਰ੍ਹਾਂ ਉੱਥੋਂ ਆਊਟ ਹੋਏ ਹੈਗੇ ਆ ਤੇ ਉਹਦੇ ਵਿੱਚ ਬਹੁਤ ਨੁਕਸਾਨ ਹੋਇਆ, ਕਈ ਲੋਕ ਉੱਥੇ ਰਹਿ ਗਏ, ਕਈ ਇਕਵਿਪਮੈਂਟ ਰਹਿ ਗਿਆ ਤੇ ਫਿਰ ਇੱਕ ਡਰੋਨ ਦੇ ਨਾਲ ਜਿਹੜਾ ਪਰਿਵਾਰ ਦੇ 9 ਮੈਂਬਰ ਮਾਰੇ ਗਏ ਹੈਗੇ ਆ, ਉਹ ਵੀ ਜਿਹੜਾ ਇੱਕ ਵੱਡਾ ਕੁਐਸਚਨ ਇਹਦੇ ਵਿੱਚ ਆ ਸਕਦਾ ਹੈਗਾ। ਜੀ, ਅਗਲੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਉਹਨਾਂ ਨੇ ਅੱਜ ਕਿਹਾ ਸੀਗਾ ਵੀ ਉਹ ਕੋਵਿਡ ਵੈਕਸੀਨ ਦਾ ਬੂਸਟਰ ਸ਼ਾਟ ਜਿਹੜਾ ਉਹ ਲਗਵਾਉਣਗੇ ਤੇ ਉਹਨਾਂ ਨੇ ਕੈਮਰੇ ਦੇ ਮੂਹਰੇ ਅੱਜ ਵੈਕਸੀਨ ਜਿਹੜਾ ਫਾਈਜ਼ਰ ਬਾਇਓਨਟੈਕ ਦਾ ਜਿਹੜਾ ਬੂਸਟਰ ਸ਼ਾਟ ਆ ਉਹ ਲਗਵਾਇਆ ਤੇ ਉਹਨਾਂ ਨੇ ਬਾਕੀਆਂ ਨੂੰ ਵੀ ਇਹ ਅਪੀਲ ਕੀਤੀ ਵੀ ਤੁਸੀਂ ਵੀ ਵੈਕਸੀਨ ਦਾ ਇਹ ਬੂਸਟਰ ਸ਼ਾਟ ਲਗਵਾਓ, ਜਿਹੜੇ ਇਸ ਦੇ ਅੰਡਰ ਐਲੀਜੀਬਲ ਹੈਗੇ ਨੇ। ਸੋ ਇਹ ਉਹਨਾਂ ਨੇ ਆਪਣਾ ਜਿਹੜਾ ਦੂਸਰਾ ਸ਼ਾਟ ਸੀ ਉਹ ਵੀ ਉਦੋਂ ਕੈਮਰੇ ਦੇ ਮੂਹਰੇ ਲਗਵਾਇਆ ਸੀਗਾ ਵੀ ਸ਼ਾਇਦ ਦੇਖ ਕੇ ਲੋਕ ਜਿਹੜੇ ਆ ਉਹ ਹੋਰ ਜਿਹੜੇ ਆ ਕਿਤੇ ਨਾ ਕਿਤੇ ਉਸ ਨੂੰ ਜਿਹੜਾ ਲਗਵਾਉਣ, ਪਰ ਆਪਾਂ ਨੂੰ ਪਤਾ ਹੀ ਆ ਵੀ ਕਿੱਦਾਂ ਦੀ ਸਥਿਤੀ ਜਿਹੜੀ ਬਣੀ ਹੈ। ਪਰ ਕਾਫੀ ਜਿਹੜੀ ਮੈਜੋਰਟੀ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਹੁਣ ਲੋਕ ਲਗਵਾ ਰਹੇ ਆ। ਅੱਜ ਦੱਸਿਆ ਜਾ ਰਿਹਾ ਸੀਗਾ ਵੀ 75% ਜਿਹੜੇ ਲੋਕਾਂ ਨੂੰ ਐਟਲੀਸਟ ਇੱਕ ਸ਼ਾਟ ਜਿਹੜਾ ਆ ਉਹ ਜ਼ਰੂਰ ਲੱਗ ਚੁੱਕਾ ਹੋਇਆ ਆ। ਆਪਾਂ ਜੇ ਕੈਲੀਫੋਰਨੀਆ ਦੀ ਜਿਹੜੀ ਉਹ ਗੱਲ ਕਰਦੇ ਜਾਈਏ ਤੇ ਓਵਰਆਲ ਅਜੇ ਜਿਹੜੇ ਆ 50-60% ਦੇ ਦਰਮਿਆਨ ਹੀ ਆ ਜਿਨ੍ਹਾਂ ਨੇ ਫੁੱਲੀ ਜਿਹੜੇ ਵੈਕਸੀਨੇਟਿਡ ਹੈਗੇ ਨੇ, ਜੇ ਪੂਰੇ ਅਮਰੀਕਾ ਦੀ ਆਪਾਂ ਗੱਲ ਜਿਹੜੀ ਉਹ ਕਰਦੇ ਜਾਈਏ। ਸੋ ਹੁਣ ਦੇਖਦੇ ਹਾਂ ਵੀ ਰਾਸ਼ਟਰਪਤੀ ਬਾਈਡਨ ਦੇ ਦੁਬਾਰਾ ਇਹ
ਜਿਹੜਾ ਲਵਾਉਣ ਦੇ ਉੱਤੇ ਟੀਕਾ ਲਗਵਾਉਣ ਤੋਂ ਬਾਅਦ ਦੇ ਵਿੱਚ ਕੀ ਲੋਕਾਂ 'ਚ ਕੋਈ ਉਤਸ਼ਾਹ ਬਣਦਾ ਆ ਕਿ ਨਹੀਂ। ਉੱਧਰ ਮੈਸਾਚਿਊਸਟ ਤੋਂ ਇਹ ਜਿਹੜੀ ਖਬਰ ਆ ਰਹੀ ਸੀ ਵੀ ਉੱਥੇ ਕਹਿੰਦੇ ਦਰਜਨਾਂ ਹੀ ਸਟੇਟ ਪੁਲਿਸ ਜਿਹੜੇ ਮੁਲਾਜ਼ਮ ਹੈਗੇ ਆ, ਉਹਨਾਂ ਨੇ ਅਸਤੀਫੇ ਜਿਹੜੇ ਆ ਉਹ ਪੇਸ਼ ਕਰ ਦਿੱਤੇ ਆ ਵੈਕਸੀਨ ਮੈਂਡੇਟ ਦੇ ਉਲਟ। ਕੁਛ ਦਿਨ ਪਹਿਲਾਂ ਹੀ ਇਹਨਾਂ ਦਾ ਆਈ ਥਿੰਕ ਕੇਸ ਆ ਉਹ ਅਦਾਲਤ ਦੇ ਵਿੱਚ ਵੀ ਕਿਹਾ ਸੀਗਾ, ਜਿੱਥੇ ਕਹਿੰਦੇ ਸੀਗੇ ਵੀ ਵੈਕਸੀਨੇਸ਼ਨ ਦੇ ਮੈਂਡੇਟ ਦੇ ਉੱਤੇ ਜਿਹੜੀ ਰੋਕ ਲਗਾਈ ਜਾਵੇ, ਤੇ ਅਦਾਲਤ ਨੇ ਕਿਹਾ ਸੀਗਾ ਵੀ ਨਹੀਂ, ਜਿਹੜੀ ਉਸ ਚੀਜ਼ ਦੇ ਵਿੱਚ ਤੁਹਾਨੂੰ ਛੋਟ ਜਿਹੜੀ ਉਹ ਨਹੀਂ ਮਿਲੂਗੀ। ਉੱਥੇ ਜਿਹੜੇ ਦੇ ਗਵਰਨਰ ਚਾਰਲੀ ਬੇਕਰ ਆ, ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਪਿਛਲੇ ਮਹੀਨੇ ਜਿਹੜਾ ਉਹ ਇਸ਼ੂ ਕੀਤਾ ਸੀਗਾ ਵੀ ਜਿੰਨੇ ਵੀ ਐਗਜ਼ੀਕਿਊਟਿਵ ਡਿਪਾਰਟਮੈਂਟ ਇੰਪਲੋਈਜ਼ ਹੈਗੇ, ਮੁਲਾਜ਼ਮ ਹੈਗੇ, ਉਹਨਾਂ ਸਾਰਿਆਂ ਨੂੰ ਪ੍ਰੂਫ ਆਫ ਵੈਕਸੀਨੇਸ਼ਨ 17 ਅਕਤੂਬਰ ਤੱਕ ਜਾਂ ਉਸ ਤੋਂ ਪਹਿਲਾਂ ਜਿਹੜੀ ਉਹ ਦਿਖਾਉਣੀ ਪਊਗੀ, ਨਹੀਂ ਤਾਂ ਉਹਨਾਂ ਨੂੰ ਜਿਹੜਾ ਆ ਨੌਕਰੀ ਤੋਂ ਉਹਨਾਂ ਦੀ ਛੁੱਟੀ ਜਿਹੜੀ ਉਹ ਕੀਤੀ ਜਾ ਸਕਦੀ ਆ। ਤੇ ਉੱਥੇ ਦੇ ਜਿਹੜੇ ਸਟੇਟ ਪੁਲਿਸ ਟਰੂਪਰਸ ਆ, ਉਹਨਾਂ ਨੇ ਇਕੱਠਿਆਂ ਨੇ ਹੀ ਮਿਲ ਕੇ ਹੁਣ ਦਰਜਨਾਂ ਦੇ ਵਿੱਚ ਇਹ ਅਸਤੀਫੇ ਜਿਹੜੇ ਆ ਉਹ ਪੇਸ਼ ਕਰ ਦਿੱਤੇ ਆ ਵੀ ਅਸੀਂ ਜਿਹੜੀ ਕੋਵਿਡ-19 ਦੀ ਵੈਕਸੀਨ ਮੈਂਡੇਟ ਦੇ ਤਹਿਤ ਵੈਕਸੀਨ ਜਿਹੜੀ ਉਹ ਨਹੀਂ ਲਗਵਾਵਾਂਗੇ। ਉੱਥੋਂ ਦੀ ਸਟੇਟ ਪੁਲਿਸ ਐਸੋਸੀਏਸ਼ਨ ਜਿਹੜੀ ਆ ਮੈਸਾਚਿਊਸਟ ਨੇ, ਉਹਨਾਂ ਨੇ ਇਹ ਦੱਸਿਆ ਆ। ਸੋ ਇੱਦਾਂ ਦੀ ਜਿਹੜੀ ਟਸਲ ਆ ਬਹੁਤ ਸਾਰੇ ਥਾਵਾਂ ਦੇ ਉੱਤੇ ਰਾਈਟ ਨਾਓ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਆ, ਜਿੱਥੇ ਵੈਕਸੀਨ ਮੈਂਡੇਟ ਦੇ ਖਿਲਾਫ ਜਿਹੜੇ ਆ ਲੋਕ ਉਹ ਜਾ ਰਹੇ ਆ। ਨੌਕਰੀ ਦੇ ਕੱਢਣ ਤੋਂ ਪਹਿਲਾਂ ਹੀ ਅਸਤੀਫਿਆਂ ਦੀ ਪੇਸ਼ਕਸ਼ ਉਹਨਾਂ ਦੁਆਰਾ ਹੋ ਰਹੀ ਆ। ਅਗਲੀ ਖਬਰ ਜਿਹੜੀ ਆ, ਕਾਂਗਰੈਸ਼ਨਲ ਡੈਮੋਕ੍ਰੇਟਸ ਜਿਹੜਾ $3.5 ਟ੍ਰਿਲੀਅਨ ਦਾ ਸਪੈਂਡਿੰਗ ਬਿੱਲ ਲੈ ਕੇ ਆ ਰਹੇ ਆ, ਉਹਦੇ ਵਿੱਚ ਕਹਿੰਦੇ ਜਿਹੜੇ ਇਲੀਗਲ ਇਮੀਗ੍ਰੈਂਟਸ ਆ, ਉਹਨਾਂ ਨੂੰ ਵੀ ਫ੍ਰੀ ਕਮਿਊਨਿਟੀ ਕਾਲਜ ਦੀ ਜਿਹੜੀ ਗੱਲਬਾਤ ਕੀਤੀ ਗਈ ਆ। ਐਕਚੁਅਲੀ ਤਾਂ ਉਹਨਾਂ ਨੇ ਸਾਰੇ ਜਿਹੜੇ ਆ ਲੋਕ, ਉਹਨਾਂ ਨੂੰ ਇਹ ਕਿਹਾ ਆ ਭਈ ਜਿਹੜੇ ਕਾਲਜ ਹੋਊਗਾ, ਕਮਿਊਨਿਟੀ ਕਾਲਜ, ਉਹ ਫ੍ਰੀ ਹੋਣਾ ਚਾਹੀਦਾ ਹੈਗਾ, ਤੇ ਇਹਦੇ ਵਿੱਚ ਇਲੀਗਲ ਇਮੀਗ੍ਰੈਂਟਸ ਨੂੰ ਵੀ ਐਡ ਕੀਤਾ ਗਿਆ। ਸੈਨੇਟਰ ਟੌਮ ਕਾਟਨ ਨੇ ਇਹ ਕਿਹਾ ਆ ਭਈ ਇਹ ਚੀਜ਼ ਰੋਂਗ ਹੈਗੀ ਆ ਵੀ ਜਿਹੜੇ ਲੋਕ ਸਾਡਾ ਜਿਹੜੇ ਲਾਜ਼ ਨੂੰ ਤੋੜ ਕੇ ਅੰਦਰ ਆਏ ਆ, ਉਹਨਾਂ ਦੇ ਲਈ ਇਹ ਜਿਹੜਾ ਫ੍ਰੀ ਨਹੀਂ ਹੋਣਾ ਚਾਹੀਦਾ ਹੈਗਾ। 14 ਸਟੇਟਸ USA ਦੇ ਵਿੱਚ ਆਲਰੇਡੀ ਜਿਹੜੀ ਫਾਈਨੈਂਸ਼ੀਅਲ ਏਡ ਤੇ ਸਟੇਟ ਟਿਊਸ਼ਨ ਜਿਹੜੀ ਆ, ਉਹ ਇਲੀਗਲ ਇਮੀਗ੍ਰੈਂਟਸ ਨੂੰ ਫ੍ਰੀ ਦੇ ਰਹੀਆਂ ਹੈਗੀਆਂ 14 ਸਟੇਟਾਂ 'ਚ। ਜੀ, FBI ਦੀ ਅੱਜ ਇੱਕ ਨਵੀਂ ਰਿਪੋਰਟ ਆਈ ਆ। 2020 ਦੇ ਵਿੱਚ ਹੋਮੋਸਾਈਡ ਬਹੁਤ ਜ਼ਿਆਦਾ ਜਿਹੜੇ ਵਧੇ, ਕਹਿੰਦੇ ਤਕਰੀਬਨ 30% ਕਿਲਿੰਗਸ ਜਿਹੜੀਆਂ ਆ ਉਹ 2020 ਦੇ ਵਿੱਚ ਵਧੀਆਂ ਆ। ਕਹਿੰਦੇ ਵੀ ਇਹ ਨਾਲੇ ਬਹੁਤਾਤ ਦੇ ਵਿੱਚ ਇਹ ਜਿਹੜੀਆਂ ਇਸ ਦੇ ਵਿੱਚ ਜਿਹੜੀਆਂ ਮੌਤਾਂ ਦਾ ਕਾਰਨ ਆ, ਉਹ ਗਨਜ਼ ਜਿਹੜੀਆਂ ਇੱਧਰ ਰਹੀਆਂ ਹੈਗੀਆਂ ਆ। FBI ਨੇ ਮਰਡਰ ਤੇ ਮੈਨਸਲੌਟਰ ਦੇ ਜਿਹੜੇ ਆંકੜੇ ਪੇਸ਼ ਕੀਤੇ, 29.4% ਜਿਹੜਾ ਉਹ ਹੋਇਆ। ਕਹਿੰਦੇ ਵੀ ਸਿੰਗਲ ਲਾਰਜੈਸਟ 1 ਈਅਰ ਇਨਕਰੀਜ਼ ਫੈਡਰਲ ਸਰਕਾਰ ਦੇ ਇਤਿਹਾਸ ਦੇ ਵਿੱਚ। 1960 ਤੋਂ ਇਹ ਆંકੜੇ ਇਸ ਦੇ ਜਿਹੜੇ ਉਹ ਨੋਟ ਕਰ ਰਹੇ ਆ, ਉਸ ਦੇ ਵਿੱਚ ਹੁਣ ਤੱਕ ਇਹ ਦੇਖਿਆ ਗਿਆ ਹੈ। ਵਾਇਲੈਂਟ ਕ੍ਰਾਈਮ ਕਹਿੰਦੇ 5.6% 2020 ਦੇ ਵਿੱਚ ਵਧਿਆ, ਜਦਕਿ ਪ੍ਰੋਪਰਟੀ ਦਾ ਕ੍ਰਾਈਮ ਆ ਉਹ 7.8% ਘਟਿਆ। ਅਸੌਲਟ 12% ਜਿਹੜੇ ਆ ਉਹ ਪਹਿਲਾਂ ਦੇ ਨਾਲੋਂ ਪਹਿਲੇ ਸਾਲਾਂ ਦੇ ਨਾਲੋਂ ਜਿਹੜੇ ਉਹ ਵਧੇ ਹੈਗੇ ਆ। ਸੋ ਕਹਿੰਦੇ ਵੀ FBI ਦਾ ਡਾਟਾ ਇਹੀ ਚੀਜ਼ ਨੂੰ ਇਸ ਟਾਈਮ ਦਿਖਾ ਰਿਹਾ ਆ ਵੀ ਜਿੰਨੀਆਂ ਵੀ ਕਤਲੋਗਾਰਤ ਹੋਈਆਂ, 73% ਜਿਹੜੇ ਹੋਮੋਸਾਈਡ 2019 ਦੇ ਵਿੱਚ ਉਹ ਗਨਜ਼ ਦੇ ਕਰਕੇ ਹੋਏ ਸੀਗੇ, ਤੇ 2020 ਦੇ ਵਿੱਚ ਜਿਹੜੇ ਹੋਮੋਸਾਈਡ ਆ ਉਹ ਵੱਧ ਕੇ 76% ਜਿਹੜੇ ਆ ਉਹ ਗਨਜ਼ ਦੇ ਨਾਲ ਹੋਏ ਆ। ਹਿਊਸਟਨ ਦੇ ਵਿੱਚ ਕਹਿੰਦੇ ਵੀ ਗਨ ਕਿਲਿੰਗਸ ਸਭ ਤੋਂ ਵੱਧ 55% ਜਿਹੜੀਆਂ ਉਹ ਹੋਈਆਂ ਨੇ। 221 ਦੇ ਮੁਕਾਬਲੇ 343 2020 ਦੇ ਵਿੱਚ ਜਿਹੜੀਆਂ ਉਹ ਵਾਪਰੀਆਂ ਆ। ਸੋ ਸਿਟੀ ਨੇ ਕਹਿੰਦੇ ਵੀ ਓਵਰਆਲ 400 ਤੋਂ ਵੱਧ ਮੌਤਾਂ ਜਿਹੜੀਆਂ ਆ 1 ਸਾਲ ਦੇ ਵਿੱਚ ਦੇਖੀਆਂ। ਸੋ ਮੋਰ ਦੈਨ 1 ਪਰਸਨ ਐਵਰੀ ਡੇ ਜਿਹੜਾ ਆ ਉਹ ਇਸ ਕਤਲੋਗਾਰਤ ਦਾ ਉੱਥੇ ਜਿਹੜਾ ਉਹ ਸ਼ਿਕਾਰ ਹੋਇਆ ਹੈਗਾ ਆ। ਸੋ ਕਹਿੰਦੇ ਵੀ ਓਵਰਆਲ ਜਿਹੜਾ ਕ੍ਰਾਈਮ ਆ ਉਹ ਜਦੋਂ 1990s ਦਾ ਦੌਰ ਸੀਗਾ, ਉਸ ਦੇ ਮੁਕਾਬਲੇ ਅਜੇ ਵੀ ਜਿਹੜਾ ਉਹ ਘੱਟ ਹੈਗਾ ਆ, ਉਸ ਤੋਂ ਥੱਲੇ ਆ। ਪਰ ਓਵਰਆਲ ਫਿਰ ਵੀ ਜਿਹੜਾ ਕਹਿੰਦੇ ਆ ਵੀ ਕ੍ਰਾਈਮ 30% ਪਿਛਲੇ ਸਾਲ ਦੇ ਨਾਲੋਂ 2020 ਦੇ ਵਿੱਚ ਵਧਿਆ ਹੈਗਾ। ਜੀ, ਅਗਲੀ ਖਬਰ ਲਾਸ ਐਂਜਲਸ ਤੋਂ ਆ ਰਹੀ ਹੈ। ਲਾਸ ਐਂਜਲਸ ਦੇ ਵਿੱਚ ਕਹਿੰਦੇ ਵੀ ਲਾਸ ਐਂਜਲਸ ਦੀ ਮੇਅਰ ਦੇ ਲਈ ਕੈਰਨ ਬਾਸ, ਜਿਹੜੀ ਕੈਲੀਫੋਰਨੀਆ ਤੋਂ ਡੈਮੋਕ੍ਰੈਟਿਕ ਰਿਪਰੈਜ਼ੈਂਟੇਟਿਵ ਆ, 8 ਟਰਮ ਜਿਹੜਾ ਆ ਕਾਂਗਰਸ ਦੇ ਵਿੱਚ ਉਹਨਾਂ ਨੇ ਸਰਵ ਕੀਤਾ ਆ। ਉਹਨਾਂ ਨੇ ਆਪਣਾ ਨਾਂ ਜਿਹੜਾ ਆ ਅੱਜ ਅਨਾਊਂਸ ਕਰ ਦਿੱਤਾ। ਉਹਨਾਂ ਦੀ ਬੈਕਗਰਾਊਂਡ ਲਾਸ ਐਂਜਲਸ ਤੋਂ ਹੀ ਆ। ਲਾਸ ਐਂਜਲਸ ਸਿਟੀ ਅਟਾਰਨੀ ਮਾਈਕ ਫੇਅਰ ਤੇ 2 ਮੈਂਬਰ ਹੋਰ ਜਿਹੜੇ ਸਿਟੀ ਕੌਂਸਲ ਦੇ ਕੈਬਨ ਡੀ ਲਿਓਨ ਤੇ ਜੋ ਬੁਸਕੈਨੋ ਜਿਹੜੇ ਆ, ਉਹਨਾਂ ਨੇ ਵੀ ਜਿਹੜੀ ਆ ਮੇਅਰ ਦੇ ਲਈ ਆਲਰੇਡੀ ਅਨਾਊਂਸ ਕੀਤਾ ਹੋਇਆ ਆ। ਲਾਸ ਐਂਜਲਸ ਦੇ ਮੇਅਰ ਜਿਹੜੇ ਐਰਿਕ ਗਰਸੈਟੀ ਆ, ਉਹਨਾਂ ਨੂੰ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਨੇ
ਅੰਬੈਸਡਰ ਟੂ ਇੰਡੀਆ ਦੇ ਲਈ ਚੁਣਿਆ ਹੈਗਾ ਵੀ ਯੂਐਸ ਦੇ ਅੰਬੈਸਡਰ ਇੰਡੀਆ ਦੇ ਵਿੱਚ ਐਰਿਕ ਗਰਸੈਟੀ ਹੋਣਗੇ। ਹਜੇ ਉਹਨਾਂ ਦੀ ਕਨਫਰਮੇਸ਼ਨ ਹੋਣੀ ਆ ਸੈਨੇਟ ਦੇ ਵਿੱਚ। ਜੇ ਉਹਨਾਂ ਦੀ ਕਨਫਰਮੇਸ਼ਨ ਹੋ ਜਾਂਦੀ ਆ ਤੇ ਲਾਸ ਐਂਜਲਸ ਦੀ ਜਿਹੜੀ ਸਿਟੀ ਕੌਂਸਲ ਆ ਉਹਨਾਂ ਦੇ ਕੋਲ ਪਾਵਰ ਹੈਗੀ ਆ ਵੀ ਕਿਸ ਨੂੰ ਜਿਹੜਾ ਮੇਅਰ ਚੁਣਨਾ ਹੈਗਾ। ਉਹ ਤੋਂ ਬਾਅਦ ਫਿਰ ਉਹ ਜਦੋਂ ਨਵੀਆਂ ਇਲੈਕਸ਼ਨ ਆਊਗੀਆਂ ਫਿਰ ਉਹ ਇਲੈਕਸ਼ਨ ਦੇ ਵਿੱਚ ਰਨ ਕਰਨਾ ਪਊਗਾ। ਜੀ। ਮਰੀਨ ਸਿੱਖ ਆਫਿਸਰ ਇਹ ਘੱਟ ਜਿਹੜਾ ਆਪਾਂ ਨੂੰ ਇਦਾਂ ਜਿਹੜਾ ਸੁਣਨ ਨੂੰ ਮਿਲਦਾ, ਖਾਸ ਕਰਕੇ ਉਦੋਂ ਜਦੋਂ ਉਸ ਨੂੰ ਪੱਗ ਬੰਨਣ ਦੀ ਇਜਾਜ਼ਤ ਵੀ ਹੋਵੇ। ਮਰੀਨਸ ਦੇ ਵਿੱਚ ਅਮਰੀਕਾ ਦੇ ਵਿੱਚ ਬੜਾ ਹੀ ਇੱਕ ਸਪੈਸੀਫਿਕ ਤਰੀਕੇ ਦੇ ਨਾਲ ਜਿਹੜਾ ਉਹ ਰੱਖਿਆ ਜਾਂਦਾ ਹੈ। ਡੀਵੀਏਸ਼ਨਸ ਕਹਿੰਦੇ ਆ ਵੀ ਉਹਨਾਂ ਦੀ ਪੂਰੀ ਇਮੇਜ ਦੇ ਨਾਲੋਂ ਬਹੁਤ ਘੱਟ ਹੁੰਦੀਆਂ ਆ। ਲਿeutenant ਸੁਖਬੀਰ ਤੂਰ 26 ਸਾਲਾਂ ਦਾ ਜਿਹੜਾ ਇਹ ਮੁੰਡਾ ਆ, ਹੁਣ ਕਹਿੰਦੇ ਆ ਵੀ ਮਰੀਨਸ ਕਾਰਪਸ ਵਾਲੇ ਪਹਿਲੀ ਵਾਰ ਆਪਣੇ ਇਤਿਹਾਸ ਦੇ ਵਿੱਚ ਕਿਸੇ ਨੂੰ ਅਲਾਉ ਕਰ ਰਹੇ ਆ ਵੀ ਉਹਨਾਂ ਦੀ ਜਿਹੜੀ ਇਮੇਜ ਆ ਉਸ ਤੋਂ ਥੋੜਾ ਜਿਹਾ ਵੱਖਰਾ ਜਿਹੜਾ ਉਹ ਜਾਣ ਦੇ ਲਈ। ਇੰਟਰਵਿਊ ਦੇ ਵਿੱਚ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਵੀ ਹਰ ਸਾਲ ਮੈਂ ਟਰਾਈ ਕਰਦਾ ਸੀ, ਪੱਗ ਬੰਨ੍ਹਦਾ ਸੀ, ਕੋਸ਼ਿਸ਼ ਸੀਗੀ ਵੀ ਇਸ ਦੇ ਨਾਲ ਜਿਹੜਾ ਉਹ ਜਾਇਆ ਜਾਵੇ, ਪਰ ਇਜਾਜ਼ਤ ਨਹੀਂ ਸੀਗੀ। ਪਰ ਹੁਣ ਕਹਿੰਦੇ ਆ ਵੀ ਇਸ ਨੂੰ ਇਜਾਜ਼ਤ ਜਿਹੜੀ ਆ ਉਹ ਦਿੱਤੀ ਜਾ ਰਹੀ ਹੈਗੀ ਆ। ਸੋ ਕਹਿੰਦੇ ਵੀ ਬ੍ਰਿਟੇਨ, ਆਸਟ੍ਰੇਲੀਆ, ਕੈਨੇਡਾ ਵਿੱਚ ਜਿਹੜੇ ਸਿੱਖ ਟਰੂਪਸ ਆ ਉਹਨਾਂ ਨੂੰ ਪੱਗ ਬੰਨ੍ਹਣ ਦੀ ਇਜਾਜ਼ਤ ਆ। ਹੁਣ ਤਾਂ ਅਮਰੀਕਾ ਦੇ ਹੋਰ ਕਈ ਲਾ ਇਨਫੋਰਸਮੈਂਟ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਨੇ ਉੱਥੇ ਵੀ ਸਿੱਖਾਂ ਨੂੰ ਪੱਗ ਬੰਨ੍ਹ ਕੇ ਜਿਹੜਾ ਸਰਵ ਕਰਨ ਦੀ ਇਜਾਜ਼ਤ ਜਿਹੜੀ ਉਹ ਹੈਗੀ ਆ। 246 ਸਾਲ ਦੇ ਇਤਿਹਾਸ ਦੇ ਵਿੱਚ ਮਰੀਨ ਕਾਰਪਸ ਦੇ ਵਿੱਚ ਪਹਿਲੀ ਵਾਰੀ ਕਹਿੰਦੇ ਇਹ ਹੋਊਗਾ ਵੀ ਜਿਹੜੇ ਲਿeutenant ਟਰੂਪ ਆ ਉਹਨਾਂ ਨੂੰ ਪੱਗ ਬੰਨ੍ਹ ਕੇ ਸਰਵ ਕਰਨ ਦੀ ਜਿਹੜੀ ਇਜਾਜ਼ਤ ਆ ਉਹ ਦਿੱਤੀ ਜਾਊਗੀ। ਮਰੀਨ ਕਾਰਪਸ ਨੇ ਕਿਹਾ ਆ ਵੀ ਇਹ ਅਲਾਊਂਸ ਇੱਕੋ ਹੀ ਪੁਆਇੰਟ ਦੇ ਉੱਤੇ ਜਿਹੜੀ ਉਹ ਆਊਗੀ ਵੀ ਜਿਹੜਾ ਲਿeutenant ਟੂਰ ਆ ਉਹ ਪੱਗ ਬੰਨ੍ਹ ਕੇ ਡੇਲੀ ਡਰੈਸ ਨਾਰਮਲ ਡਿਊਟੀ ਸਟੇਸ਼ਨਸ ਦੇ ਉੱਤੇ ਜਿਹੜੀ ਉਹ ਕਰ ਸਕਦਾ ਆ। ਪਰ ਕਹਿੰਦੇ ਵੀ ਜਦੋਂ ਡਿਪਲੋਇਡ ਹੋਊਗਾ ਕੌਨਫਲਿਕਟ ਜ਼ੋਨ ਦੇ ਵਿੱਚ ਤਾਂ ਉਸ ਨੂੰ ਜਿਹੜਾ ਮਰੀਨ ਕਾਰਪਸ ਦਾ ਰੈਗੂਲਰ ਯੂਨੀਫਾਰਮ ਆ ਉਸ ਦੇ ਨਾਲ ਹੀ ਜਿਹੜਾ ਉਹ ਰੱਖਿਆ ਜਾ ਸਕਦਾ ਹੈ। ਸਿਰਫ ਕਹਿ ਲਓ ਵੀ ਦਰਸ਼ਨੀ ਤੌਰ ਦੇ ਉੱਤੇ ਜਿਹੜਾ ਇਸ ਨੂੰ ਹੁਣ ਪੱਗ ਬੰਨ੍ਹਣ ਦੀ ਜਿਹੜੀ ਉਹ ਇਜਾਜ਼ਤ ਦਿੱਤੀ ਜਾ ਚੁੱਕੀ ਆ। ਸੋ ਚਲੋ ਐਟਲੀਸਟ ਇਟਸ ਅ ਫਸਟ ਸਟੈਪ। ਹੋ ਸਕਦਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਡਿਪਲੋਇਮੈਂਟ ਦੇ ਵਿੱਚ ਵੀ ਇਹਨਾਂ ਨੂੰ ਜਿਹੜੀ ਉਹ ਇਜਾਜ਼ਤ ਮਿਲੇ, ਕਿਉਂਕਿ ਇਹ ਤਾਂ ਹੈ ਨਹੀਂ ਆ ਵੀ ਜਿਹੜੇ ਸਿੱਖ ਆ ਉਹਨਾਂ ਨੇ ਪੱਗ ਬੰਨ੍ਹ ਕੇ ਕੋਈ ਯੁੱਧ ਜਾਂ ਜੰਗ ਜਿਹੜੇ ਆ ਉਹ ਨਹੀਂ ਲੜੇ। ਪਰ ਮਰੀਨ ਕਾਰਪਸ ਨੇ ਇਹ ਜਿਹੜੀ ਆ ਐਟਲੀਸਟ ਜਿਹੜਾ ਲਿeutenant ਤੂਰ ਹੈਗਾ ਆ ਉਸ ਨੂੰ ਇਜਾਜ਼ਤ ਦਿੱਤੀ ਆ। ਸ਼ਲਾਘਾਯੋਗ ਜਿਹੜਾ ਇਹ ਕਦਮ ਆ। ਸੋ ਇਸ ਨੂੰ ਦੇਖਦੇ ਹੋਏ ਮੇ ਵੀ ਹੋਰ ਜਿਹੜੇ ਸੋਚਦੇ ਆ ਵੀ ਉੱਧਰਲੇ ਪਾਸੇ ਜਾਣਾ ਚਾਹੁੰਦੇ ਆ, ਇਸ ਚੀਜ਼ ਕਰਕੇ ਜਿਹੜਾ ਉਹ ਨਹੀਂ ਜਾਂਦੇ ਵੀ ਮੈਂ ਫੇਥ ਚੂਜ਼ ਕਰਾਂ ਕਿ ਕੰਟਰੀ ਚੂਜ਼ ਕਰਾਂ ਕਿ ਮਰੀਨ ਕਾਰਪਸ ਚੂਜ਼ ਕਰਾਂ, ਹੁਣ ਸ਼ਾਇਦ ਉਹਨਾਂ ਨੂੰ ਹੌਲੀ ਹੌਲੀ ਇਸ ਪਾਸੇ ਵੱਲ ਨੂੰ ਮੌਕਾ ਹੋਊਗਾ ਵੀ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਜਿਹੜੀਆਂ ਉਹ ਕਰਕੇ ਵੀ ਉੱਥੇ ਜਾਇਆ ਜਾ ਸਕਦਾ ਆ। ਜੀ, ਅਗਲੀ ਖਬਰ ਜਿਹੜੀ ਆ ਉਹ ਫਰਾਂਸ ਤੋਂ ਆ ਰਹੀ ਆ। ਅੱਜ ਫਰੈਂਚ ਜਿਹੜੇ ਪ੍ਰੈਜ਼ੀਡੈਂਟ ਆ ਮੈਕਰੋਨ, ਉਹ ਇੱਕ ਫੂਡ ਟ੍ਰੇਡ ਮੇਲਾ ਲੱਗਾ ਹੋਇਆ ਸੀ, ਉੱਥੇ ਗਏ ਤੇ ਉਹਨਾਂ ਦੇ ਉੱਤੇ ਜਿਹੜੇ ਆ ਇੱਕ ਬੰਦੇ ਨੇ ਆਂਡੇ ਮਾਰੇ ਹੈਗੇ ਆ। ਸੋ ਉਹ ਤੋਂ ਬਾਅਦ ਉਹਨਾਂ ਨੂੰ ਜਿਹੜਾ ਉਹਨਾਂ ਦੇ ਬੋਡੀਗਾਰਡ ਆ ਉਸ ਨੇ ਬਚਾ ਲਿਆ। ਪਰ ਉਹਨਾਂ ਦਾ ਵੀ ਅੱਜ ਕੱਲ੍ਹ ਵਿਰੋਧ ਜਿਹੜਾ ਆ ਕਾਫੀ ਚੱਲ ਰਿਹਾ ਹੈਗਾ। ਕਰੋਨਾ ਵੀ ਇੱਕ ਇਸ਼ੂ ਹੈਗਾ, ਅਨਪਲਾਇਮੈਂਟ ਬਹੁਤ ਵੱਡਾ ਜਿਹੜਾ ਉੱਥੇ ਇਸ਼ੂ ਫਰਾਂਸ ਦੇ ਵਿੱਚ ਬਣਿਆ ਹੋਇਆ ਹੈ। ਕੁਛ ਕੁ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਹਫ਼ਤੇ ਕੁ ਮਹੀਨਾ ਕੁ ਪਹਿਲਾਂ ਕਿਸੇ ਨੇ ਚਪੇੜਾਂ ਵੀ ਜੜ ਛੱਡੀਆਂ ਸੀਗੀਆਂ ਇਹਨਾਂ ਦੇ। ਜੀ ਸੋ ਇਹ ਹੁਣ ਪਤਾ ਨਹੀਂ ਇੱਥੇ ਜਿਹੜਾ ਉਹ ਕੀ ਹੁੰਦਾ, ਪਰ ਇਹ ਆ ਵੀ ਫਿਰ ਵੀ ਜਾਂਦੇ ਨੇ ਐਟਲੀਸਟ। ਫਰਾਂਸ ਵਾਲੇ ਵੈਸੇ ਵੀ ਆਪਣੇ ਜਿਹੜੇ ਪ੍ਰੋਟੈਸਟ ਦੇ ਲਈ ਜਿਹੜਾ ਉਹ ਜ਼ਿਆਦਾ ਹੀ ਜਾਣੇ ਜਾਂਦੇ ਹੈਗੇ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਐਰੀਜ਼ੋਨਾ ਦੇ ਇੱਕ ਜੱਜ ਮੈਰੀਕੋਪਾ ਕਾਉਂਟੀ ਦੇ ਸੁਪੀਰੀਅਰ ਕੋਰਟ ਜਿਹੜੇ ਆ ਕੈਥਰੀਨ ਕੂਪਰ, ਉਹਨਾਂ ਨੇ ਅੱਜ ਇਹ ਫੈਸਲਾ ਸੁਣਾਇਆ ਆ ਵੀ ਜਿਹੜੇ ਕਿ ਬੈਨ ਸੀਗਾ ਸਕੂਲ ਮਾਸਕ ਮੈਂਡੇਟਸ ਦੇ ਉੱਤੇ ਉਸ ਨੂੰ ਉਹਨਾਂ ਨੇ ਖਾਲੀ ਕਰ ਦਿੱਤਾ ਹੈ। ਯਾਨੀ ਕਿ ਜਿਹੜਾ ਉਹ ਬੈਨ ਆ ਉਸ ਨੂੰ ਇੱਕ ਹਿਸਾਬ ਦੇ ਨਾਲ ਹੁਣ ਹਟਾ ਦਿੱਤਾ ਆ। ਜਿਹੜੇ ਰਿਪਬਲਿਕਨ ਲੈਜਿਸਲੇਚਰ ਸੀਗੇ ਉੱਥੇ ਉਹਨਾਂ ਨੇ ਕਹਿੰਦੇ ਵੀ ਬਜਟ ਜਿਹੜੇ 4 ਬਜਟ ਰਿਲੇਟਡ ਬਿਲਸ ਜਿਹੜੇ ਉਹ ਸੀਗੇ ਉਸ ਦੇ ਵਿੱਚ ਇਸ ਨੂੰ ਜਿਹੜਾ ਉਹ ਜੋੜ ਦਿੱਤਾ ਸੀ, ਜਿਸ ਦੇ ਤਹਿਤ ਜਿਹੜੇ ਸਕੂਲ ਦੇ ਵਿੱਚ ਮਾਸਕ ਮੈਂਡੇਟਸ ਆ ਉਹਨਾਂ ਨੂੰ ਫੋਰਬਿਡ ਕਰ ਦਿੱਤਾ ਗਿਆ ਸੀਗਾ ਵੀ ਤੁਸੀਂ ਜਿਹੜੇ ਆ ਉਹ ਨਹੀਂ ਉੱਥੇ ਲਗਾ ਸਕਦੇ। ਪਰ ਹੁਣ ਇਸ ਜੱਜ ਦੇ ਫੈਸਲੇ ਤੋਂ ਬਾਅਦ ਦੇ ਵਿੱਚ ਜਿਹੜੇ ਸਕੂਲ ਡਿਸਟ੍ਰਿਕਟਸ ਆ ਉਹਨਾਂ ਨੂੰ ਫਿਰ ਇਹ ਮੌਕਾ ਹੋਊਗਾ ਵੀ ਜਿੱਥੇ ਉਹ ਚਾਹੁੰਦੇ ਨੇ, ਜਿੱਥੇ ਉਹ ਜ਼ਰੂਰਤ ਸਮਝਦੇ ਆ ਉੱਥੇ ਮਾਸਕ ਮੈਂਡੇਟਸ ਜਿਹੜੇ ਆ ਉਹ ਲਗਾਏ ਜਾ ਸਕਦੇ ਨੇ। ਅਜਿਹੇ ਕੇਸ ਟੈਕਸਸ ਤੇ ਫਲੋਰੀਡਾ ਦੇ ਵਿੱਚ ਪਹਿਲਾਂ ਵੀ ਹੋ ਚੁੱਕੇ ਨੇ।
ਜੀ। ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਏਰੀਏ ਦੇ ਵਿੱਚ ਅਫਗਾਨਿਸਤਾਨ ਤੋਂ ਆਏ ਜਿਹੜੇ ਰਿਫਿਊਜੀਜ਼ ਆ, ਉਹਨਾਂ ਨੂੰ ਸੈਟਲ ਕੀਤਾ ਜਾ ਰਿਹਾ ਆ ਤੇ ਵੀਤਨਾਮੀਜ਼ ਕਮਿਊਨਿਟੀ ਜਿਹੜੀ ਆ, ਉਹ ਕਾਫ਼ੀ ਅੱਗੇ ਆਈ ਆ। ਉਹ ਕਹਿੰਦੇ ਭਈ ਕੁਛ ਸਾਲ ਪਹਿਲਾਂ ਅਸੀਂ ਵੀ ਇਹਨਾਂ ਵਾਂਗ ਹੀ ਸੀਗੇ, ਜਦੋਂ ਵੀਤਨਾਮ ਦੇ ਉੱਤੋਂ ਲੋਕਾਂ ਨੂੰ ਜਿਹੜਾ ਵੀਤਨਾਮੀ ਮੂਲ ਦੇ ਸੀ, ਇੱਥੇ USA ਦੇ ਵਿੱਚ ਲਿਆਂਦਾ ਗਿਆ ਸੀ। ਉਹ ਸਾਰੇ ਰਿਫਿਊਜੀਜ਼ ਆਏ ਸੀ। ਕਹਿੰਦੇ ਭਈ ਹੁਣ ਅਸੀਂ ਸੈਟਲਡ ਹੈਗੇ ਆ ਤੇ ਹੁਣ ਅਸੀਂ ਅਫਗਾਨਿਸਤਾਨ ਤੋਂ ਜਿਹੜੇ ਲੋਕ ਇੱਥੇ ਆਏ ਹੋ ਆ, ਉਹਨਾਂ ਦੀ ਹੈਲਪ ਕਰਨਾ ਚਾਹੁੰਦੇ ਆ ਤੇ ਕਈ ਲੋਕ ਜਿਹੜੇ ਆ, ਉਹਨਾਂ ਦੇ ਲਈ ਕੋਈ ਫੂਡ, ਕੱਪੜੇ, ਘਰ ਲੱਭਣ ਦੇ ਵਿੱਚ ਮਦਦ ਕਰ ਰਹੇ ਹੈਗੇ ਆ। ਇਸੇ ਤਰ੍ਹਾਂ ਸੈਕਰਾਮੈਂਟੋ ਦੇ ਵਿੱਚ BNB ਜਿਹੜੀ ਆ, ਉਹ ਵੀ ਅਫਗਾਨਿਸਤਾਨ ਤੋਂ ਆਏ ਜਿਹੜੇ ਰਿਫਿਊਜੀਜ਼ ਆ, ਉਹਨਾਂ ਦੇ ਲਈ ਜਿਹੜੇ ਘਰ ਜਾਂ ਅਪਾਰਟਮੈਂਟਸ ਲੱਭ ਰਹੇ ਆ ਤੇ ਉਹ ਕਹਿੰਦੇ ਆ ਵੀ ਉਹਨਾਂ ਨੇ ਕੁਛ ਸਮਾਂ ਜਿਹੜੇ ਉਹਨਾਂ ਨੂੰ ਫ੍ਰੀ ਜਿਹੜੇ ਹਾਊਸਿੰਗ ਦੇਣੀ ਹੈਗੀ ਆ। ਜੀ। ਗ੍ਰੇਹਾਊਂਡ ਬੱਸ ਸਰਵਿਸ ਆ, ਉਹ ਹੁਣ $2.2 ਮਿਲੀਅਨ ਇੱਕ ਲਾਸੂਟ ਦੇ ਵਿੱਚ ਸੈਟਲ ਕਰ ਰਹੀ ਆ, ਉਹ ਪੇ ਕਰੇਗੀ। ਕਿਉਂਕਿ ਇਹਨਾਂ ਨੇ US ਕਸਟਮ ਬਾਰਡਰ ਪ੍ਰੋਟੈਕਸ਼ਨ ਜਿਹੜੇ CBP ਦੇ ਏਜੰਟਸ ਆ, ਉਹਨਾਂ ਨੂੰ ਵਾਰੰਟ ਤੋਂ ਬਗੈਰ ਇਮੀਗ੍ਰੇਸ਼ਨ ਸਵੀਪਸ ਜਿਹੜੀਆਂ ਆ, ਉਹ ਕਰਨ ਦੇ ਲਈ ਇਜਾਜ਼ਤ ਦੇ ਦਿੱਤੀ ਸੀ। ਸਟੇਟ ਅਟਾਰਨੀ ਜਨਰਲ ਆ, ਉੱਥੋਂ ਦੇ ਵਾਸ਼ਿੰਗਟਨ ਜਿਹੜੇ ਸਟੇਟ ਆ, ਉਹਨਾਂ ਦੇ ਨੇ ਇਹ ਦੱਸਿਆ, ਬੌਬ ਫਰਗਿਊਸਨ ਨੇ। ਕਹਿੰਦੇ ਵੀ ਬੱਸ ਕੰਪਨੀ ਨੇ ਜਿਹੜੇ ਕਸਟਮਰਸ ਆ, ਉਹਨਾਂ ਨੂੰ ਇਸ ਦੇ ਪ੍ਰਤੀ ਅਗਾਹ ਕਰਨ ਦੇ ਵਿੱਚ ਉਹ ਨਾਕਾਮਯਾਬ ਰਹੇ ਤੇ ਉਹਨਾਂ ਨੇ ਆਪਣੇ ਇਸ ਰੋਲ ਨੂੰ ਗਲਤ ਤਰੀਕੇ ਦੇ ਨਾਲ ਦਰਸਾਇਆ ਤੇ ਹੁਣ ਇਸ ਦੇ ਤਹਿਤ ਜਿਹੜਾ ਆ ਉਹ ਹੁਣ $2.2 ਮਿਲੀਅਨ ਦੀ ਲਾਸੂਟ ਦੀ ਸੈਟਲਮੈਂਟ ਕਰ ਰਹੇ ਆ। ਕਹਿੰਦੇ ਵੀ ਗ੍ਰੇ ਹਾਊਂਡ ਦੀ ਓਬਲੀਗੇਸ਼ਨ ਆ ਆਪਣੇ ਜਿਹੜੇ ਕਸਟਮਰਸ ਆ ਉਹਨਾਂ ਦੇ ਨਾਲ, ਵੀ ਜੇ ਕੋਈ ਇਮੀਗ੍ਰੇਸ਼ਨ ਏਜੰਟਸ ਜਿਹੜੇ ਆ ਉਹ ਆਉਂਦੇ ਨੇ ਜਾਂ ਕੋਈ ਵੀ ਜਿਹੜੇ ਉਹ ਆਉਂਦੇ ਨੇ, ਉਹਨਾਂ ਦੇ ਪ੍ਰਤੀ ਉਹਨਾਂ ਨੂੰ ਆਗਾਹ ਜਿਹੜਾ ਕਰਨਾ ਚਾਹੀਦਾ ਤੇ ਨਾਲੇ ਵਾਰੰਟ ਤੋਂ ਬਗੈਰ ਜਿਹੜਾ ਇਸ ਤਰੀਕੇ ਦੇ ਨਾਲ ਕਿਸੇ ਦੀ ਸਰਚ ਜਿਹੜੀ ਉਹ ਕਰਨੀ, ਉਹ ਗੈਰ ਕਾਨੂੰਨੀ ਚੀਜ਼ ਹੈਗੀ ਆ। ਇਹ ਸਪੋਕਨ ਕਾਊਂਟੀ ਦੇ ਸੁਪੀਰੀਅਰ ਕੋਰਟ ਦੇ ਵਿੱਚ ਲਾਸੂਟ ਜਿਹੜਾ ਉਹ ਫਾਈਲ ਕੀਤਾ ਗਿਆ ਸੀਗਾ। ਗ੍ਰੇ ਹਾਊਂਡ ਡੈਲਸ ਟੈਕਸਸ ਦੀ ਇੱਕ ਕੰਪਨੀ ਆ ਤੇ ਹੁਣ $2.2 ਮਿਲੀਅਨ ਆ ਇਸ ਬਾਬਤ ਦੇਵੇਗੀ। ਅਗਲੀ ਖਬਰ ਯੂਬਾ ਸਿਟੀ ਕੈਲੀਫੋਰਨੀਆ ਤੋਂ ਆ ਰਹੀ ਆ, ਜਿੱਥੇ ਕਿ ਸਟਰ ਕਾਉਂਟੀ ਦਾ ਜਿਹੜਾ ਸ਼ੈਰਿਫ ਆਫਿਸ ਆ, ਉਹਨਾਂ ਨੇ ਇਹ ਕਿਹਾ ਵੀ ਪਿਛਲੇ ਵੀਕਐਂਡ ਦੇ ਦੌਰਾਨ 2 ਕਾਰਾਂ ਦੇ ਵਿੱਚ ਉੱਥੇ ਰੇਸ ਚੱਲ ਰਹੀ ਸੀ, ਜਦੋਂ ਉਹਨਾਂ ਨੇ ਇੱਕ ਦੂਜੇ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਤੇ ਇੱਕ ਬੰਦਾ ਜਿਹੜਾ ਆ ਕਾਫੀ ਬੁਰੀ ਤਰ੍ਹਾਂ ਫੱਟੜ ਹੋਇਆ ਗਨ ਸ਼ਾਟ ਦੇ ਨਾਲ। ਉਹਨੂੰ ਜਿਹੜਾ ਆ ਵੁੱਡਲੈਂਡ ਮੈਮੋਰੀਅਲ ਹਸਪੀਟਲ ਦੇ ਵਿੱਚ ਐਡਮਿਟ ਕੀਤਾ ਗਿਆ ਆ। ਸੋ ਉਹਦੀ ਇੰਜਰੀਜ਼ ਜਿਹੜੀਆਂ ਆ ਨੌਨ ਲਾਈਫ ਥ੍ਰੈਟਨਿੰਗ ਹੈਗੀਆਂ। ਸੋ ਸਟਰ ਕਾਉਂਟੀ ਸ਼ੈਰਿਫ ਨੇ ਇਹ ਕਿਹਾ ਵੀ ਜੇ ਕਿਸੇ ਨੂੰ ਇਹਦੇ ਬਾਰੇ ਜਾਣਕਾਰੀ ਹੋਵੇ, ਜਿਹੜੀ ਸ਼ੂਟਿੰਗ ਹੋਈ ਆ ਉਹ ਐਨਾ ਡਰਾਈਵ ਜਿਹੜੀ ਆ ਮੈਕਿਊਨ ਐਵਨਿਊ ਦੇ ਲਾਗੇ, ਉੱਥੇ ਸ਼ਨਿਚਰਵਾਰ ਨੂੰ 11:07 ਤੇ ਹੋਈ ਆ। ਜੇ ਕਿਸੇ ਦੇ ਕੋਲ ਕੈਮਰੇ 'ਚ ਉਹਨਾਂ ਦੀ ਆਈ ਆ ਫੋਟੋ ਜਾਂ ਹੋਰ ਇਨਫੋਰਮੇਸ਼ਨ ਆ, ਤੇ ਤੁਸੀਂ 530 822 2310 ਤੇ ਕਾਲ ਕਰਕੇ ਜਿਹੜਾ ਯੂਬਾ ਸਿਟੀ ਦਾ ਸ਼ੈਰਿਫ ਆਫਿਸ ਆ, ਉਹਨਾਂ ਦੇ ਨਾਲ ਸਾਂਝੀ ਕਰ ਸਕਦੇ ਹੋ। ਹਜੇ ਤੱਕ ਉਹਨਾਂ ਨੇ ਜਿਹੜੇ ਵਿਕਟਮਸ ਆ, ਉਹਨਾਂ ਦੇ ਨਾਮ ਅਨਾਊਂਸ ਨਹੀਂ ਕੀਤੇ ਹੈਗੇ। ਜੀ। ਜਰਮਨੀ ਦੇ ਇਲੈਕਸ਼ਨ ਦੇ ਨਤੀਜੇ ਕਹਿੰਦੇ ਆ ਵੀ ਉਹ ਹੁਣ ਆ ਗਏ ਆ। 2 ਪਾਰਟੀਆਂ ਜਿਹੜੀਆਂ ਆ ਉਹ ਹੁਣ ਦਾਅਵਾ ਪੇਸ਼ ਕਰ ਰਹੀਆਂ ਵੀ ਸਾਨੂੰ ਜਿਹੜਾ ਕਲੀਅਰ ਮੈਂਡੇਟ ਜਿਹੜਾ ਉਹ ਮਿਲਿਆ ਆ। ਪਰ ਇੱਕ ਚੀਜ਼ ਪੱਕੀ ਆ, ਵੀ ਜਿਹੜੀ ਮੌਜੂਦਾ ਚਾਂਸਲਰ ਐਂਗਲਾ ਮਾਰਕਲ, ਉਹਨਾਂ ਨੂੰ ਤੇ ਉਹਨਾਂ ਦੀ ਜਿਹੜੀ ਪਾਰਟੀ ਆ, ਉਹਨਾਂ ਨੂੰ ਬਾਹਰ ਦਾ ਇੱਕ ਹਿਸਾਬ ਦੇ ਨਾਲ ਰਸਤਾ ਜਿਹੜਾ ਉਹ ਦਿਖਾ ਦਿੱਤਾ ਗਿਆ। ਸੋਸ਼ਲਿਸਟ ਡੈਮੋਕ੍ਰੇਟ ਪਾਰਟੀ ਆ, ਉਸਨੇ ਸਭ ਤੋਂ ਵੱਧ ਸੀਟਾਂ ਜਿਹੜੀਆਂ ਆ ਉਹ ਜਿੱਤੀਆਂ। ਆਈ ਥਿੰਕ ਤਕਰੀਬਨ 250 ਦੇ ਕਰੀਬ ਜਿਹੜੀਆਂ ਉਹਨਾਂ ਨੇ ਸੀਟਾਂ ਜਿਹੜੀਆਂ ਉਹ ਜਿੱਤੀਆਂ। ਜਿਹੜੀਆਂ ਕਿ ਆਈ ਥਿੰਕ ਇਹਨਾਂ ਦੀ 700 ਦੀ ਜਿਹੜੀ ਮੈਂਬਰ ਪਾਰਲੀਮੈਂਟ ਦੀ ਜਿਹੜੀ ਇੱਕ ਹੁੰਦੀ ਹੈ ਟੋਟਲ ਪਾਰਲੀਮੈਂਟ, ਸੋ ਉਸ ਦੇ ਵਿੱਚ ਨਹੀਂ ਆ। ਪਰ ਕਹਿੰਦੇ ਵੀ ਕੋਲੀਸ਼ਨ ਦੀ ਸਰਕਾਰ ਜਿਹੜੀ ਇਸ ਦੇ ਵਿੱਚ ਬਣਾਈ ਜਾਊਗੀ। ਕਲਾਈਮੇਟ ਚੇਂਜ ਕਹਿੰਦੇ ਵੀ ਇਸ ਵਾਰ ਬਹੁਤ ਵੱਡਾ ਜਿਹੜਾ ਉੱਥੇ ਦਾ ਇੱਕ ਮੁੱਦਾ ਜਿਹੜਾ ਉਹ ਰਿਹਾ ਸੀਗਾ ਤੇ ਜਿਹੜੀ ਇਹ ਸੋਸ਼ਲਿਸਟ ਪਾਰਟੀ ਹੈਗੀ ਆ, ਉਸ ਨੇ ਉੱਥੋਂ ਦੀ ਜਿਹੜੀ ਕ੍ਰਿਸਚਨ ਡੈਮੋਕ੍ਰੇਟ ਯੂਨੀਅਨ ਆ, ਉਸ ਨੂੰ ਜਿਹੜਾ ਉਹ ਹੁਣ ਹਰਾ ਦਿੱਤਾ ਹੈਗਾ ਆ। ਸੋ ਹੁਣ ਦੇਖਦੇ ਹਾਂ ਵੀ ਕੀ ਜਿਹੜੀ ਜੋੜ ਤੋੜ ਦੀ ਉੱਥੇ ਬਣਦੀ ਆ। 368 ਵੋਟਾਂ ਦੀ ਜਿਹੜੀ ਜ਼ਰੂਰਤ ਹੋਊਗੀ ਤੇ ਕਹਿੰਦੇ ਵੀ FDP ਤੇ ਗ੍ਰੀਨ ਪਾਰਟੀ ਦੇ ਨਾਲ ਮਿਲ ਕੇ ਸੋਚਿਆ ਜਾ ਰਿਹਾ ਹੈ, ਉੱਥੋਂ ਦੇ ਜਿਹੜੇ ਕਿਆਸ ਰਹੀਆਂ ਨੇ ਵੀ ਉਸ ਦੇ ਨਾਲ ਜਿਹੜੀ SPD ਆ ਉਹ ਮਿਲ ਕੇ ਸਰਕਾਰ ਬਣਾ ਸਕਦੀ ਹੈਗੀ ਜੀ, ਆ। ਕੁਛ ਕੁ ਇਕੋਨਮੀ ਦੀ ਗੱਲਬਾਤ ਕਰਦੇ ਜਾਈਏ। ਫੋਰਡ ਇੱਕ ਵਾਰੀ ਫੇਰ ਪੂਰੇ ਜ਼ੋਰ-ਸ਼ੋਰ ਦੇ ਨਾਲ ਜਿਹੜੀ ਕੰਪਨੀ ਆ ਉਹ ਹੁਣ ਆ ਰਹੀ ਆ ਬਿਜ਼ਨਸ ਦੇ ਵਿੱਚ। $11.4 ਬਿਲੀਅਨ ਦੇ 2 ਮੈਗਾ ਕੈਂਪਸਸ, ਜਿਹੜੇ ਵੱਡੇ ਕੈਂਪਸ ਆ, ਉਹ ਇਲੈਕਟ੍ਰਿਕ ਕਾਰ ਪ੍ਰੋਡਕਸ਼ਨ ਦੇ ਲਈ
ਬਿਲਡ ਕਰਨ ਜਾ ਰਹੇ ਹੈਗੇ ਆ। ਇੱਕ ਜਿਹੜਾ ਉਹਨਾਂ ਨੇ ਟੈਨਸੀ ਦੇ ਵਿੱਚ ਕਰਨਾ ਆ, ਇੱਕ ਕੈਂਟਕੀ ਦੇ ਵਿੱਚ ਕਰਨਾ ਹੈਗਾ ਆ। ਟੈਨਸੀ ਦੇ ਵਿੱਚ ਤਾਂ ਉਹਨਾਂ ਨੇ 3600 ਏਕੜ ਦਾ ਕੈਂਪਸ ਲਿਆ ਆ, 6 ਸਕੁਅਰ ਮਾਈਲ ਦਾ। ਉਹਦੇ ਤੇ $5.6 ਬਿਲੀਅਨ ਖਰਚਣਗੇ ਤੇ 6000 ਦੇ ਕਰੀਬ ਜਿਹੜੀਆਂ ਜੌਬਸ ਕ੍ਰੀਏਟ ਹੋਣਗੀਆਂ। ਸੋ ਇਹ ਦੋਨੋਂ ਜਿਹੜੇ ਕੈਂਪਸ ਆ, ਇਹਨਾਂ ਦੇ ਵਿੱਚ ਇਲੈਕਟ੍ਰਿਕ ਕਾਰਾਂ ਤੇ ਇਲੈਕਟ੍ਰਿਕ ਪਿਕਅਪ ਜਿਹੜਾ ਉਹਨਾਂ ਦਾ ਨਵਾਂ ਹੈਗਾ, ਤੇ SUV ਇਲੈਕਟ੍ਰਿਕ, ਸਾਰਾ ਕੁਛ ਉਹ ਇਲੈਕਟ੍ਰਿਕ ਹੀ ਬਣਾਉਣਗੇ। ਜੀ ਬਿਲਕੁਲ, ਸਾਰੇ ਦੁਨੀਆ ਦੀਆਂ ਹੁਣ ਜਿਹੜੀਆਂ ਮੈਨੂਫੈਕਚਰਰਸ ਆ, ਆਟੋਮੋਬਾਈਲ ਮੈਨੂਫੈਕਚਰਰਸ ਆ, ਉਹ ਹੁਣ ਇਸੇ ਹੀ ਰਾਹ ਦੇ ਉੱਤੇ ਜਿਹੜੀਆਂ ਹਰਜੋਤ ਸਿੰਘ ਜੀ ਤੁਰ ਪਈਆਂ ਨੇ। ਤੇ ਖਬਰਾਂ ਦਾ ਸਮਾਂ ਜਿਹੜਾ ਉਹ ਸਮਾਪਤ ਜਾਣ ਤੋਂ ਪਹਿਲਾਂ ਜਿਹੜੀ ਸਟਾਕ ਮਾਰਕੀਟਸ ਤੇ ਵੀ ਨਜ਼ਰ ਮਾਰਦੇ ਜਾਈਏ। ਡਾਓ ਜੋਨਸ ਦੇ ਵਿੱਚ ਅੱਜ ਜਿਹੜੇ 71 ਪੁਆਇੰਟਾਂ ਦਾ ਵਾਧਾ ਹੋਇਆ, 34,869 ਦੇ ਉੱਤੇ ਬੰਦ ਹੋਈ। S&P 'ਚ 12 ਪੁਆਇੰਟ ਡਿੱਗੇ, 4443 ਤੇ ਬੰਦ ਹੋਈ। ਨੈਸਡੈਕ ਦੇ ਵਿੱਚ 77 ਪੁਆਇੰਟ ਡਿੱਗੇ, 14,970 ਦੇ ਉੱਤੇ ਬੰਦ ਹੋਇਆ। ਸੋਨੇ ਦੀ ਕੀਮਤ $1750 ਪ੍ਰਤੀ ਆਊਂਸ ਜਿਹੜੀ ਉਹ ਰਹੀ ਆ। ਤੇ ਉਧਰ ਬਿਟਕੋਇਨ ਜਿਹੜੀ ਨਾਲ ਹੀ 10 ਈਅਰ ਯੀਲਡ 1.48%, ਅੱਜ ਇੱਕ ਟਾਈਮ ਦੇ ਉੱਤੇ 1.5%, ਬੜੇ ਚਿਰਾਂ ਬਾਅਦ ਕਹਿੰਦੇ ਵੀ 1.5% ਤੋਂ ਉੱਤੇ ਤੱਕ ਵੀ ਜਿਹੜੀ ਉਹ ਗਈ ਸੀ। ਤੇ ਬਿਟਕੋਇਨ ਦੀ ਕੀਮਤ ਘਟੀ ਆ 42,152 ਦੇ ਉੱਤੇ। ਇੱਕ $1 ਦੀ ਕੀਮਤ ਇੰਡੀਆ ਦੇ 73 ਰੁਪਏ ਤੇ 83 ਪੈਸੇ ਦੇ ਬਰਾਬਰ ਰਹੀ ਆ। ਇੱਕ $1 ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਰਹੀ ਆ। ਪ੍ਰੋਗਰਾਮ ਦੀ ਹੁਣ ਸਮਾਪਤੀ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ ਪੰਜਾਬੀ ਰੇਡੀਓ US।